ਬਜਟ ਦੀ ਆਮਦ ਹੈ। 10 ਜੂਨ 2026 ਨੂੰ ਪਾਕਿਸਤਾਨ ਦਾ ਬਜਟ ਪੇਸ਼ ਹੋ ਰਿਹਾ ਹੈ। ਇਸ ਤੋਂ ਬਾਅਦ ਜ਼ਾਹਿਰ ਹੈ ਸੂਬੇ ਦਾ ਬਜਟ ਪੇਸ਼ ਹੋ ਸੀ। ਹਸਬੇ ਮਾਮੂਲ ਹਸਬੇ ਰੂਟੀਨ ਮੁਲਾਜ਼ਮੀਨ ਨੂੰ ਬੜਾ ਇੰਤਜ਼ਾਰ ਹੁੰਦਾ ਹੈ ਕਿ ਬਜਟ ਹੈ ਸਾਨੂੰ ਕੀ ਲਭਸੀ, ਕਿਤਨੇ ਕਿ ਤਨਖਾਹ ਵਧਸੀ। ਅਗਰ ਅਸੀਂ ਆਪਣੇ ਪੂਰੇ ਮੁਆਸ਼ਰੇ ਦਾ ਜਾਇਜ਼ਾ ਲਵੀਏ ਨਾ, ਤੇ ਜਿਹੜੀ ਮਹਿੰਗਾਈ ਦੀ ਲਹਿਰ ਹੈ, ਹਾਲੀਆ ਲਹਿਰ, ਹਰ ਵਕਤ ਅਸੀਂ ਹਾਲੀਆ ਆਖਦੇ ਹਾਂ, ਸਾਡੇ ਕੋਲ ਹਰ ਵਕਤ ਦੀ ਲਹਿਰ ਹੁੰਦੀ ਇੱਕ ਮਹਿੰਗਾਈ ਦੀ, ਲੇਕਿਨ ਇਹ ਜਿਹੜੀ ਅਮਰੀਕਾ, ਇਸਰਾਈਲ ਔਰ ਈਰਾਨ ਦੀ ਜੰਗ ਹੈ, ਉਸ ਤੋਂ ਬਾਅਦ ਜਿਹੜੀ ਇੱਕ ਮਹਿੰਗਾਈ ਦਾ ਤੂਫਾਨ ਆਇਆ ਹੈ, ਉਸ ਤੋਂ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਤਬਕਾ ਜਿਹੜਾ ਪਿਸਿਆ ਹੈ, ਜਾਂ ਉਹ बेचारा ਆਮ ਮਜ਼ਦੂਰ ਹੈ ਜਿਸ ਦੀ ਮਜ਼ਦੂਰੀ ਅਜੇ ਉਤਨੀ ਹੀ ਹੈ ਲੇਕਿਨ ਮਹਿੰਗਾਈ ਕਿੱਥੇ ਪਹੁੰਚ ਗਈ, ਜਾਂ ਸਰਕਾਰੀ ਮੁਲਾਜ਼ਮ ਹੈ ਜਿਹੜਾ ਸਿਰਫ ਮੁਲਾਜ਼ਮਾਂ ਦੇ ਉੱਤੇ ਇਕਤਫਾ ਕਰਦੇ ਨੇ, ਸਿਰਫ ਮੁਲਾਜ਼ਮ ਉਹ ਤਨਖਾਹ ਦੇ ਉੱਤੇ ਗੁਜ਼ਾਰਾ ਕਰਨ ਵਾਲੇ। ਛੋਟੀ ਜਿਹੀ ਤੁਹਾਨੂੰ ਮਿਸਾਲ ਦੇਣਾ, ਪੈਟਰੋਲ 250 ਤੋਂ 450 ਹੋ ਗਿਆ, ਮੁਲਾਜ਼ਮ ਦੀ ਤਨਖਾਹ 19 ਹੈ, ਮਜ਼ਦੂਰ ਦੀ ਮਜ਼ਦੂਰੀ 19 ਹੀ ਹੈ। ਫਿਰ ਮਜ਼ਦੂਰ ਨੂੰ ਇੱਕ ਇਹ ਫਾਇਦਾ ਹੁੰਦਾ ਕਿ ਉਹਨੂੰ ਟੈਕਸ ਕੋਈ ਨਹੀਂ ਦੇਣਾ ਪੈਂਦਾ। ਬਜਟ ਦੇ ਵਿੱਚ ਸਰਕਾਰੀ ਮੁਲਾਜ਼ਮ ਦੀ ਤਨਖਾਹ ਤਾਂ ਵੱਧ ਜਾਂਦੀ ਹੈ, ਫਿਰ ਵੀ ਰੱਬ ਦਾ ਸ਼ੁਕਰ ਹੈ ਮਜ਼ਦੂਰ ਵਿਚਾਰੇ ਦੀ ਫਿਰ ਵੀ ਨਹੀਂ ਵੱਧਦੀ। ਸਰਕਾਰੀ ਮੁਲਾਜ਼ਮ ਨਾਲ ਜਿਹੜਾ ਹੇਰ ਫੇਰ ਕੀਤਾ ਜਾਂਦਾ ਹੈ, ਉਹ ਤਨਖਾਹ ਤਾਂ ਵਧਾ ਦਿੱਤੀ ਜਾਂਦੀ ਹੈ ਲੇਕਿਨ ਟੈਕਸ ਵੀ ਵਧਾ ਦਿੱਤਾ ਜਾਂਦਾ ਹੈ। ਉਹ ਤਨਖਾਹ ਅਤੇ ਟੈਕਸ ਰਲਾ ਮਿਲਾ ਕੇ ਉਹ ਕੰਮ ਉੱਥੇ ਹੀ ਆ ਕੇ ਰੁਕ ਜਾਂਦਾ ਹੈ। ਉਹ ਆਉਂਦੇ ਨਹੀਂ ਕਿ ਜਿੱਥੋਂ ਦੀ ਖੋਤੀ ਉੱਥੇ ਹੀ ਆ ਖਲੋਤੀ। ਬਜਟ ਦੇ ਵਿੱਚ ਅਗਰ ਆਮ ਬੰਦੇ ਨੂੰ ਰਿਲੀਫ ਦਿੱਤਾ ਜਾਵੇ ਤੇ ਫਿਰ ਮਹਿੰਗਾਈ ਹੋ ਵੀ ਜਾਵੇ ਤਾਂ ਕੋਈ ਇਸ਼ੂ ਨਹੀਂ ਹੁੰਦਾ। ਤੁਸੀਂ ਆਪ ਵੇਖ ਲਓ ਕਿ ਜਦੋਂ ਅਸੀਂ ਸੁਣਦੇ ਹੀ ਹਾਂ ਕਿ ਜਦੋਂ ਪਾਕਿਸਤਾਨ ਬਣਿਆ ਨਾ, ਉਦੋਂ ਤਨਖਾਹ ਰਖੀਤੀ ਆ ਇੱਕ ਬੰਦੇ ਦੀ ਇਤਨੀ ਤਨਖਾਹ ਹੋਣੀ ਚਾਹੀਦੀ ਹੈ ਜਿਹੜਾ 1 ਤੋਲਾ ਸੋਨੇ ਦਾ ਕੋਲ ਲੈ ਸਕੇ। ਅੱਜ ਵੇਖ ਲਓ ਤੋਲਾ ਸੋਨੇ ਦਾ ਜਨਾਬ 5.5 ਲੱਖ ਪਿੜ ਗਿਆ ਹੈ, ਉੱਥੋਂ ਵਾਪਸ ਆ ਗਿਆ, ਜਾਂ 5 ਦੇ ਆਸੇ ਪਾਸੇ ਹੈ, ਲੇਕਿਨ ਆਮ ਬੰਦੇ ਦੀ ਤਨਖਾਹ ਕਿਤਨੀ ਹੈ, ਮਜ਼ਦੂਰ ਦੀ ਤਨਖਾਹ ਕਿਤਨੀ ਹੈ, ਜਿਹੜਾ ਉਹ ਬੰਦਾ ਪਿਸਦਾ ਪਿਆ ਹੈ ਉਸ ਦਾ ਕੋਈ ਪੁਰਸਾਨ ਹਾਲ ਨਹੀਂ ਹੈ। ਆਪਣਾ ਉੱਲੂ ਹਰ ਡਿਪਾਰਟਮੈਂਟ ਸਿੱਧਾ ਕਰਦਾ। ਕੋਈ ਡਿਪਾਰਟਮੈਂਟ ਐਸੇ ਵੀ ਹਨ ਜਿਹੜੀ ਆਪਣੀ ਤਨਖਾਹ ਆਪ ਵਧਾ ਲੈਂਦੇ ਨੇ, हुकूमत जितनी तजवीज़ देंदे हुकूमत उतनी ਵਧਾ ਦਿੰਦੀ ਹੈ। ਕੁਛ ਵਿਚਾਰੇ ਮਾੜੇ ਅਜੇ ਵੀ ਹੈ ਜਿਹੜੇ ਸੜਕਾਂ 'ਤੇ ਵੀ ਆਉਂਦੇ ਨੇ, ਇਤਜਾਜ ਵੀ ਰੱਜ ਕੇ ਕਰਦੇ ਨੇ, ਲੇਕਿਨ ਉਹਨਾਂ ਦੀ ਤਨਖਾਹ ਫਿਰ ਵੀ ਹੁਕੂਮਤ ਐਵੇਂ ਆਟੇ ਦੇ ਵਿੱਚ ਜਿਵੇਂ ਲੂਣ ਹੁੰਦਾ ਹੈ ਨਾ, ਉਸ ਦੇ ਬਰਾਬਰ ਵਧਾ ਦਿੰਦੀ ਹੈ ਤਾਂ ਕਿ ਇੱਕ ਰੋਸ਼ਨਦਾਨ ਵੀ ਰਹੇ, ਸਾਹ ਵੀ ਵੜਦਾ ਨਿਕਲਦਾ ਰਹੇ ਤੇ ਮਰੇ ਵੀ ਕੋਈ ਨਾ। ਦੁਆ ਗੂੰ ਹੈ, ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤਾਂ ਕਿ ਹੋ ਸਕਦਾ ਹੈ ਕਿਸੇ ਨੂੰ ਖਿਆਲ ਆ ਜਾਵੇ ਇਸ ਇਹ ਤਬਕੇ ਜਿਹੜਾ ਮਜ਼ਦੂਰ ਤਬਕਾ ਹੈ ਜਾਂ ਮੁਲਾਜ਼ਮੀਨ ਤਬਕੇ ਨੇ, ਇਹਨਾਂ ਦਾ ਕੋਈ ਖਿਆਲ ਕਰ ਲਵੇ। ਸਾਰੇ ਸੱਜਣਾਂ ਦਾ ਭਲਾ ਜੀ। ਬਹੁਤ ਸ਼ੁਕਰੀਆ।